ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਹਾਂ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਪੈਰਿਸ ਫਰਾਂਸ ਤੋਂ ਸਰਦਾਰ ਦਲਬੀਰ ਸਿੰਘ ਬਾਸੀ ਜੀ ਦਾ ਹੈ। ਇਹ ਪ੍ਰੋਗਰਾਮ ਸੱਚੋ ਸੱਚ ਲਗਾਤਾਰਤਾ ਨਾਲ YouTube ਤੇ ਦੇਖਦੇ ਹਨ। ਇਹਨਾਂ ਨੇ ਪਹਿਲੀ ਵਾਰ ਸ਼ਹੀਦ ਭਾਈ ਅਵਤਾਰ ਸਿੰਘ ਬਰਮਾ ਅਤੇ ਸ਼ਹੀਦ ਭਾਈ ਗੁਰਜੰਟ ਸਿੰਘ ਭਾਈ ਬੁੱਧ ਸਿੰਘ ਵਾਲਾ ਦੀਆਂ ਮਹਾਨ ਕੁਰਬਾਨੀਆਂ ਸੰਬੰਧੀ ਪ੍ਰੋਗਰਾਮ ਸੱਚੋ ਸੱਚ ਦੇ ਇਤਿਹਾਸ ਸੈਕਸ਼ਨ ਵਿੱਚ ਸੁਣਿਆ। ਇਹ ਕਹਿੰਦੇ ਹਨ ਕਿ ਯਕੀਨ ਕਰਨਾ ਔਖਾ ਹੋ ਜਾਂਦਾ ਹੈ ਕਿ ਅੱਜ ਵੀ ਸਾਡੇ ਵਿੱਚ ਇਹੋ ਜਿਹੇ ਬਹਾਦਰ ਤੇ ਨਿਰਭੈ ਸੂਰਮੇ ਮੌਜੂਦ ਹਨ ਜਿਨ੍ਹਾਂ ਨੇ ਬੀਤੇ ਦੇ ਜਰਨੈਲਾਂ ਹਰੀ ਸਿੰਘ ਨਲੂਆ ਤੇ ਅਕਾਲੀ ਫੂਲਾ ਸਿੰਘ ਵਾਂਗ ਦੁਸ਼ਮਣਾਂ ਨੂੰ ਦੰਦਲਾਂ ਪਵਾ ਦਿੱਤੀਆਂ ਸਨ। ਡਾਕਟਰ ਸਾਹਿਬ, ਕਿਰਪਾ ਕਰਕੇ ਖਾਲਿਸਤਾਨੀ ਸੰਘਰਸ਼ ਦੇ ਯੋਧਿਆਂ ਸੰਬੰਧੀ ਵੇਰਵੇ ਨਾਲ ਦੱਸਿਆ ਕਰੋ। ਜੀ ਡਾਕਟਰ ਸਾਹਿਬ। ਵੀਰ ਦਲਬੀਰ ਸਿੰਘ ਬਾਸੀ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਪੈਰਿਸ ਫਰਾਂਸ ਤੋਂ ਲਿਖਿਆ ਜੀ। ਉਹਨਾਂ ਨੂੰ ਸਾਡੇ ਵੱਲੋਂ ਸਾਡੇ ਅਜੋਕੇ ਸੰਘਰਸ਼ ਦੇ ਜਰਨੈਲ ਭਾਈ ਅਵਤਾਰ ਸਿੰਘ ਬ੍ਰਹਮਾ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜੀ, ਉਹਨਾਂ ਬਾਰੇ ਜਿਹੜੀ ਅਸੀਂ ਜਾਣਕਾਰੀ ਦਿੱਤੀ ਚੰਗੀ ਲੱਗੀ, ਇਸ ਲਈ ਵੀ ਸ਼ੁਕਰੀਆ। ਔਰ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਵੀ ਅਸੀਂ ਅਜੋਕੇ ਸੰਘਰਸ਼ ਦੇ ਨਾਇਕਾਂ ਬਾਰੇ ਵੱਧ ਤੋਂ ਵੱਧ ਦੱਸ ਸਕੀਏ ਜੀ। ਦੇਖੋ, ਇਹ ਸਾਡਾ ਯਤਨ ਵੀ ਹੁੰਦਾ ਹੈ। ਇਹ ਠੀਕ ਹੈ ਵੀ ਕਈ ਵਾਰ ਕੋਈ ਇਤਿਹਾਸਕ ਤਰੀਕ ਸਾਡੇ ਤੋਂ ਮਿਸ ਹੋ ਜਾਏ, ਲੰਘ ਜਾਏ ਜੀ। ਅਦਰਵਾਈਜ਼ ਅਸੀਂ ਬੀਤੇ ਸਮੇਂ 'ਚ ਜਨਰਲ ਲਾਭ ਸਿੰਘ, ਇਹਨਾਂ ਦੋਨਾਂ ਜਰਨੈਲਾਂ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ, ਇਹਨਾਂ ਤੋਂ ਇਲਾਵਾ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਕੇਰ ਸਿੰਘ, ਭਾਈ ਜਿੰਦਾ ਸੁੱਖਾ ਔਰ ਹੋਰ ਵੀ ਜਿਹੜੇ ਵੀ ਜਿਸ ਦਿਨ ਨਾਲ ਕੋਈ ਸੰਬੰਧਿਤ ਸਾਡੇ ਕੋਲ ਡੇਟ ਹੁੰਦੀ ਹੈ ਅਸੀਂ ਉਸ ਦਾ ਜ਼ਿਕਰ ਕਰਦੇ ਜੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਇਹ ਬੜਾ ਜ਼ਰੂਰੀ ਵੀ ਹੈ। ਇਸ ਲਈ ਨਹੀਂ ਕਿ ਅਸੀਂ ਉਹਨਾਂ ਨੂੰ ਉਹ ਕਰਦੇ ਹਾਂ। ਇਹ ਗੱਲ ਮੈਂ ਸਮਝਦਾ ਹਾਂ ਵੀ ਸਾਡੀ ਜਨਰੇਸ਼ਨ ਜਦੋਂ ਗਰੋ ਹੋ ਰਹੀ ਸੀ ਤੇ ਅਕਸਰ ਜਿਹੜੀ ਹਿੰਦੂ ਮੈਜੋਰਿਟੀ ਜਿਹਨਾਂ ਸਕੂਲਾਂ 'ਚ ਕਦੇ ਕਿਸੇ ਨੂੰ ਪੜ੍ਹਨ ਦਾ ਮੌਕਾ ਮਿਲਿਆ ਹੋਏ, DAV ਸਕੂਲਸ ਜਾਂ ਕਾਲਜਿਸ 'ਚ ਜੀ, ਉਹਦੇ 'ਚੋਂ ਜੋਕ ਕਰਦੇ ਹੁੰਦੇ ਸੀ ਕਿ ਜੀ ਇਹ ਜਿਹੜਾ ਸਿੱਖ ਪੜ੍ਹਦੇ ਨੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਇਹ ਤਾਂ ਐਵੇਂ ਕਿਆਸ ਸਰਾਈਆਂ ਵਾਲੀਆਂ ਗੱਲਾਂ ਨੇ, ਇਹਨਾਂ ਨੂੰ ਕਹੋ ਜੀ ਤੱਤੀ ਚਾਹ ਪੀ ਕੇ ਦਿਖਾਣ ਜੀ, ਹਾਂਜੀ, ਬਾਕੀ ਤਾਂ ਗੱਲ ਦੂਰ ਦੀ ਹੈ। ਸੋ ਇਸ ਤਰੀਕੇ ਨਾਲ ਉਹ ਇਤਿਹਾਸ ਨੂੰ ਝੁਠਲਾਉਣ ਦਾ ਯਤਨ ਕਰਦੇ ਸੀ ਜੀ। ਜਿਹੜੇ ਕੁਝ ਸਾਡੇ ਡਿਵਾਊਟ ਸਿੱਖ ਵੀ ਸੀ, ਜਦੋਂ ਉਹ 18ਵੀਂ ਸਦੀ ਦੇ ਜਰਨੈਲਾਂ ਦੀ ਗੱਲ ਕਰਦੇ ਸੀ, ਅਕਾਲੀ ਫੂਲਾ ਸਿੰਘ ਜਾਂ ਹਰੀ ਸਿੰਘ ਨਲੂਆ ਜਾਂ ਬਾਬਾ ਦੀਪ ਸਿੰਘ, ਜਾਂ ਉਸ ਤੋਂ ਪਹਿਲਾਂ ਦੇ ਜਿਹੜੇ ਬਹਾਦਰ ਯੋਧੇ ਨੇ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਜੀ, ਇਹ ਸਾਰੇ ਸਾਡੇ ਮਹਾਨ ਜਿਹੜੇ ਸ਼ਹੀਦ ਨੇ, ਤੇ ਉਹ ਵੀ ਇਹ ਕਹਿੰਦੇ ਸੀ ਕਿ ਜੀ ਉਹ ਕੋਈ ਆਮ ਰੂਹਾਂ ਥੋੜੀ ਸੀ ਜੀ, ਉਹ ਤਾਂ ਡਿਵਾਈਨ ਸੀ, ਬਹੁਤ ਵੱਡੀਆਂ ਰੂਹਾਂ ਸੀ, ਅਸੀਂ ਨਹੀਂ ਉਹ ਬਣ ਸਕਦੇ ਉਹਨਾਂ ਵਰਗੇ ਜੀ। ਸੋ ਉਹਨਾਂ ਲਈ ਉਹ ਪੂਜਾ ਦੇ ਲਾਇਕ ਤਾਂ ਸਨ, ਉਹਨਾਂ ਨੂੰ ਉਹ ਵਰਸ਼ਿਪ ਕਰਦੇ ਸੀ, ਉਹਨਾਂ ਨੂੰ ਇਨ ਔ ਸੀ ਉਹਨਾਂ ਦੇ, ਪਰ ਉਹਨਾਂ ਵਰਗੇ ਬਣਨਾ ਉਹ ਐਸਪਾਇਰ ਨਹੀਂ ਸੀ ਕਰਦੇ। ਉਹਨਾਂ ਨੂੰ ਲੱਗਦਾ ਸੀ ਅਸੀਂ ਬਣ ਹੀ ਨਹੀਂ ਸਕਦੇ। ਉਹ ਤਾਂ ਕਿਸੇ ਹੋਰ ਲੋਕ ਚੋਂ ਆਏ ਸੀ ਤੇ ਉਸੇ ਹੋਰ ਲੋਕ ਦੇ ਵਾਸੀ ਸੀ। ਅਜੋਕੇ ਸਮੇਂ 'ਚ ਜਿਵੇਂ ਪਿਛਲੇ 30 ਸਾਲਾਂ 'ਚ ਜਿਹੜੀ ਸਾਡੇ ਵਰਗੇ ਜਿਹੜੇ ਨੇ, ਜਿਹੜੇ ਉਵੇਂ ਹੀ ਕਮੀਜ਼ ਪੈਂਟ ਪਾਉਂਦੇ ਸੀ, ਸਕੂਲਾਂ ਕਾਲਜਾਂ 'ਚ ਗਏ, ਉਵੇਂ ਹੀ ਹੱਸਦੇ ਖੇਡਦੇ, ਭੈਣਾਂ ਭਰਾਵਾਂ ਪਰਿਵਾਰਾਂ 'ਚ ਵਸਦੇ, ਰਸਤਿਆਂ 'ਚੋਂ ਹੀ ਜਿੰਦੇ ਸੁੱਖੇ ਜਗਤਾਰ ਸਿੰਘ ਹਵਾਰੇ ਰਾਜੋਆਣੇ ਨਿਕਲੇ ਨੇ, ਉਹ ਜਿਹੇ ਸਾਰੇ ਸ਼ੌਕ ਜੀ। ਸੋ ਜਦੋਂ ਉਹਨਾਂ ਨੇ ਉਸ ਪੱਧਰ ਤੱਕ ਜਾ ਕੇ 18ਵੀਂ ਸਦੀ ਦੇ ਇਤਿਹਾਸ ਨੂੰ ਦੁਹਰਾਇਆ, ਤੇ ਪਹਿਲਾਂ ਤਾਂ ਇਹ ਫੇਥ ਹੈ ਕਿ ਵੀ ਕੈਨ ਡੂ ਇਟ, ਕਿ ਵੀ ਅਸੀਂ ਕਰ ਸਕਦੇ ਜੀ, ਤੇ ਦੂਸਰਾ ਦੁਸ਼ਮਣ ਦੇ ਮੂੰਹ ਤੇ ਚਪੇੜ ਵੱਜੀ ਹੈ ਜੀ। ਉਹਨਾਂ ਨੇ ਦੇਖ ਲਿਆ ਕਿ ਵੀ ਜੇ 35-40 ਭੁੱਖੇ ਪਾਣੇ ਸਿੱਖਾਂ ਨੇ 72 ਘੰਟੇ ਹਿੰਦੁਸਤਾਨ ਦੀ ਫੌਜ ਹਰਮੰਦਰ ਸਾਹਿਬ ਦੇ ਅੰਦਰ ਨਹੀਂ ਵੜਨ ਦਿੱਤੀ, ਤੇ ਫਿਰ ਇਹ ਸਾਰਾ ਗੜੀ ਵਾਲੇ ਜਾਂ ਚਮਕੌਰ ਦੀ ਗੜੀ 'ਚ 10ਵੇਂ ਪਾਤਸ਼ਾਹ ਦੇ ਸਾਥੀ ਸਿੰਘਾਂ ਵਾਂਗ ਇਤਿਹਾਸ ਨੂੰ ਦੁਹਰਾਇਆ ਜੀ। ਜੇ ਹਰਜਿੰਦਰ ਸਿੰਘ ਜਿੰਦੇ ਵਰਗੇ ਦੀ ਗੱਲ ਕਰੀਏ ਤੇ ਉਹਦੀ ਇੰਨੀ ਦਹਿਸ਼ਤ ਸੀ ਜਦੋਂ ਉਹਨੇ ਜਨਰਲ ਵੈਦਿਆ ਨੂੰ ਸਜ਼ਾ ਯਾਫਤਾ ਕੀਤਾ ਕਿ ਕਈ ਵਾਰ ਇਹ ਹੁੰਦਾ ਸੀ ਕਿ ਅੱਜ ਜਿੰਦਾ ਕਾਨਪੁਰ ਮੇ, ਅੱਜ ਜਿੰਦਾ ਲਖਨਊ ਮੇ, ਇੱਕੋ ਦਿਨ 'ਚ ਤਿੰਨ ਸ਼ਹਿਰਾਂ 'ਚ ਖਬਰਾਂ ਲੱਗੀਆਂ ਹੁੰਦੀਆਂ ਸੀ, ਤੇ ਡਰਦੇ ਮਾਰੇ ਨਿਆਣਿਆਂ ਨੂੰ ਲੈ ਜਾਂਦੀਆਂ ਸੀ ਮਾਵਾਂ ਸਕੂਲਾਂ 'ਚੋਂ ਕਿ ਜਿੰਦਾ ਆ ਗਿਆ ਜੀ। ਹਾਲਾਂ ਉਹ ਬੜਾ ਇੱਕ ਗਰੀਬ ਦੋਸਤ ਔਰ ਸਿਰਫ ਦੁਸ਼ਟ ਤੱਕ ਨੂੰ ਸਜ਼ਾ ਦੇਣ ਤੱਕ ਉਹਦਾ ਸਾਰਾ ਏਜੰਡਾ ਸੀ। ਪਰ ਮੈਂ ਇੱਕ ਫੀਅਰ ਦੀ ਗੱਲ ਕਰਦਾ, ਇਹ ਉਵੇਂ ਹੀ ਹੈ ਜਿਵੇਂ ਹਰੀ ਸਿੰਘ ਨਲੂਏ ਦਾ ਫੀਅਰ ਸੀ ਜੀ, ਔਰ ਹੁਣ ਵੀ। ਤੇ ਜੇ ਮੌਤ ਨੂੰ ਵੰਗਾਰਨ ਦੀ ਗੱਲ ਹੈ, ਜੇ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਚਰਖੜੀ ਤੇ ਚੜੇ ਜੀ, ਹੱਸਦਿਆਂ ਭਾਈ ਤਾਰੂ ਸਿੰਘ ਨੇ ਖੋਪਰੀ ਲੋਹਾਈ, ਭਾਈ ਮਨੀ ਸਿੰਘ ਜੀ ਨੇ ਬੰਦ ਕਟਵਾਇਆ, ਤੇ ਅੱਜ ਤੁਸੀਂ ਜਿਹੜੇ ਇੰਟੈਰੋਗੇਸ਼ਨ ਸੈਂਟਰਾਂ 'ਚ ਜਿਨ੍ਹਾਂ ਨੇ ਟੌਰਚਰ ਕੀਤੇ ਨੇ, ਔਰ ਜਿਨ੍ਹਾਂ 'ਚੋਂ ਬਹੁਤੇ ਕੋਈ ਆਤਮਘਾਤ ਕਰ ਰਿਹਾ, ਕੋਈ ਪਾਗਲਪਨ ਨਾਲ ਮਰ ਰਿਹਾ ਜੀ, ਉਹਨਾਂ ਨੂੰ ਪੁੱਛ ਕੇ ਦੇਖੋ, ਉਹ ਤੁਹਾਨੂੰ ਗਵਾਹੀ ਦੇਣਗੇ। ਜਿਨ੍ਹਾਂ ਨੇ ਜਿੰਦੇ ਸੁੱਖੇ ਨੂੰ ਫਾਂਸੀ ਦਿੱਤੀ, ਜਿਸ ਜਲਾਦ ਨੇ ਪੂਨੇ ਦੇ ਵਿੱਚ 1992
ਜੀ ਉਹਨੇ ਇੱਕ ਅੰਗਰੇਜ਼ੀ ਮੈਗਜ਼ੀਨ ਨੂੰ ਇੰਟਰਵਿਊ ਦਿੰਦਿਆਂ ਇਹ ਗੱਲ ਕਹੀ। ਉਹਨੇ ਕਿਹਾ ਜੀ ਇਸ ਕਿਸਮ ਦੇ ਵੀ ਨੇ ਜਿਨ੍ਹਾਂ ਨੂੰ ਡਰੈਗ ਕਰਕੇ ਲਿਜਾਇਆ ਜਾਂਦਾ ਹੈ ਫੰਦੇ ਤੱਕ, ਜੀ ਇਸ ਕਿਸਮ ਦੇ ਵੀ ਨੇ ਜਿਨ੍ਹਾਂ ਦਾ ਭਾਰ 10-10 ਕਿਲੋ ਘਟ ਜਾਂਦਾ ਹੈ, ਮੌਤ ਜਿਉਂ-ਜਿਉਂ ਨੇੜੇ ਆਉਂਦੀ ਹੈ, ਦਿਨ ਆਉਂਦਾ ਹੈ ਫਾਂਸੀ ਦਾ। ਜੀ ਤੇ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਵਰਗੇ ਵੀ ਨੇ ਜਿਹੜੇ ਫੁੱਲ ਥਰੋਟਡ ਨਾਰੇ ਮਾਰਦੇ ਜਿਹੜੇ ਨੇ ਉਹ ਫਾਂਸੀ ਦੇ ਤਖਤੇ ਵੱਲ ਜਾਂਦੇ ਨੇ। ਜੀ ਸੋ ਇਹ ਜਿਹੜੀ ਸਾਰੀ ਹਿਸਟਰੀ ਸੀ ਉਹਨੂੰ ਰਿਪੀਟ ਕੀਤਾ ਹੈ ਇਸ ਕਰੰਟ ਪੀਰੀਅਡ ਦੇ ਵਿੱਚ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਡੇ ਲਈ ਇੱਕ ਫਖਰ ਵਾਲੀ ਗੱਲ ਹੈ। ਔਰ ਜਿਵੇਂ ਸਰ ਦਲਬੀਰ ਸਿੰਘ ਜੀ ਨੇ ਕਿਹਾ, ਅਸੀਂ ਪੂਰੀ ਲਗਾਤਾਰਤਾ ਨਾਲ ਜਿਹੜਾ ਇਹਨਾਂ ਫੈਕਟਸ ਨੂੰ ਹਾਈਲਾਈਟ ਕਰਦੇ ਰਹਾਂਗੇ। ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਜੀ। ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਕੋਈ YouTube ਤੇ ਟਿੱਪਣੀਆਂ ਆਈਆਂ ਹਨ। ਇਸ ਵਿੱਚ ਹੈ ਵੀਰ ਬੇਅੰਤ ਸਿੰਘ ਲਿਖਦੇ ਹਨ, ਗ੍ਰੇਟ ਜੌਬ ਬਾय ਡਾਕਟਰ ਸਾਹਿਬ ਐਂਡ ਨੀਲਮ ਕੌਰ, ਵੀ ਨੀਡ ਪੀਪਲ ਲਾਈਕ ਡਾਕਟਰ ਸਾਹਿਬ। ਵੀਰ ਰਵਿੰਦਰ ਸਿੰਘ ਲਿਖਦੇ ਹਨ। ਹਾਂਜੀ, ਮੈਂ ਠੀਕ ਹੈ। ਵੀਰ ਬੇਅੰਤ ਸਿੰਘ ਜੀ ਬਹੁਤ ਧੰਨਵਾਦ। ਜਦੋਂ ਵੀ ਸਾਨੂੰ ਟਿੱਪਣੀਆਂ ਪੜ੍ਹਨ ਦਾ ਮੌਕਾ ਮਿਲਦਾ, ਕਈ ਵਾਰੀ ਇਕੱਠੀਆਂ ਕਰ ਲਈਦਾ, ਕਈ ਮਿਸ ਵੀ ਹੋ ਜਾਂਦੀਆਂ ਨੇ। ਜੀ ਸੋ ਸਾਨੂੰ ਚੰਗਾ ਲੱਗਦਾ ਹੈ ਕਿ ਵੀ ਸਾਡੇ ਵੀਰ ਭੈਣਾਂ ਇਸ ਨੂੰ ਦੇਖਦੇ ਵੀ ਨੇ ਜੀ YouTube ਤੇ, ਔਰ ਉਸ ਤੋਂ ਬਾਅਦ ਉਹਨਾਂ ਦੀ ਪੋਜ਼ਿਟਿਵ ਟਿੱਪਣੀ ਵੀ ਹੁੰਦੀ, ਨੈਗੇਟਿਵ ਵੀ ਹੁੰਦੀ ਹੈ, ਡਾਬਰ ਆਮਲੇ ਵੀ ਨੇ ਨਾਲ। ਜੀ ਜੀ ਉਹ ਵੀ ਸਾਨੂੰ ਚੰਗੇ ਲੱਗਦੇ ਨੇ ਕਿ ਵੀ ਉਹ ਵੀ ਸਾਡੀ ਹਉਮੈ ਨੂੰ ਵੀ ਟਿਕਾਣੇ ਰੱਖਦੇ ਨੇ, ਸਾਡੇ ਥਾਟ ਨੂੰ ਵੀ ਥੋੜਾ ਜਿਹਾ ਜੀ ਸਟਿਮੂਲੇਟ ਕਰਦੇ ਨੇ। ਸੋ ਇਹਨਾਂ ਦਾ ਬਹੁਤ ਧੰਨਵਾਦ। ਜੀ ਵੀਰ ਰਵਿੰਦਰ ਸਿੰਘ ਲਿਖਦੇ ਹਨ, ਲੌਂਗੋਵਾਲ ਕਿਸੇ ਪੱਖੋਂ ਵੀ ਸੰਤ ਕਹਾਉਣ ਦੇ ਕਾਬਿਲ ਨਹੀਂ। ਜੀ ਡਾਕਟਰ ਸਾਹਿਬ। ਹਾਂ, ਕਿਉਂਕਿ ਇਹਦੇ ਨਾਲ ਉਹਦੇ ਤੇ ਜ਼ਾਹਰ ਹੈ ਵੀ ਹੈਡਿੰਗ ਦੇ ਉੱਤੇ ਰਾਜੀਵ ਸੰਤ ਲੌਂਗੋਵਾਲ ਰਾਜੀਵ ਅਕੋਰਡ ਲਿਖਿਆ ਹੈ। ਜੀ ਤਾਂ ਕਈ ਵਾਰੀ ਤੁਹਾਨੂੰ ਜਿਹੜਾ ਉਹ ਪਛਾਣਨ ਦੇ ਲਈ ਉਹਦੇ ਨਾਂ ਨਾਲ ਸੰਤ ਲਾਉਣਾ ਪੈਂਦਾ ਹੈ, ਪਰ ਵਾਕਿਆ ਹੀ ਉਹ ਸੰਤ ਕਹਾਉਣ ਦੇ ਕਾਬਿਲ ਤਾਂ ਨਹੀਂ ਸੀ। ਜੀ ਇਦਾਂ ਦਾ ਇੱਕ ਹੋਰ ਸ਼ਿਕਾਗੋ 'ਚ ਵੀ ਬੈਠਾ ਬੰਦਾ, ਉਹਦਾ ਹੁਣ ਮੈਂ ਨਾਂ ਕੀ ਲੈਣਾ, ਉਹ ਜੇਲ੍ਹ ਵੀ ਕੱਟ ਕੇ ਆਇਆ ਜੀ ਤੇ ਉਹਨੂੰ ਜਿਹੜਾ ਉਹ ਜਥੇਦਾਰ ਹੁਣ ਵੀ ਆ ਕੇ ਸਿਰੋਂ ਪਾਓ ਦਿੰਦੇ ਨੇ, ਤੇ ਉਹਦੇ ਨਾਂ ਨਾਲ ਸੰਤ ਲੱਗਾ ਹੋਇਆ। ਤੇ ਉਹਨੂੰ ਕਿਸੇ ਨੇ, ਉਹਦੇ ਜਾਣੂ ਸੱਜਣ ਨੇ ਪੁੱਛਿਆ ਜੀ ਕਿ ਵੀ ਇਹ ਤੂੰ ਸੰਤ ਲਾਇਆ ਹੋਇਆ ਹੈ, ਪਰ ਤੇਲਾ ਤੇਰੇ ਨਾਂ ਜਿਹੜਾ ਇਹ ਸੰਤ ਤੂੰ ਕਦੋਂ ਤੋਂ ਬਣ ਗਿਆ? ਉਹ ਕਹਿੰਦਾ ਨਹੀਂ, ਇਹ ਮੇਰਾ ਨਾਂ ਹੈ। ਜੀ ਮੈਂ ਵੈਸੇ ਨਹੀਂ, ਇਹ ਮੇਰਾ ਨਾਂ ਹੀ ਇਹ ਹੈ। ਜੀ ਜੀ ਤੇ ਸੋ ਇਵੇਂ ਸਮਝ ਲਓ ਵੀ ਲੌਂਗੋਵਾਲ ਦਾ ਨਾਂ ਹੈ ਸੰਤ ਲੌਂਗੋਵਾਲ, ਵੈਸੇ ਬਣਨ ਦੇ ਕਾਬਿਲ ਨਹੀਂ। ਜੀ ਡਾਕਟਰ ਸਾਹਿਬ। ਵੀਰ ਹਿਰਦੇਪਾਲ ਸੰਧੂ ਲਿਖਦੇ ਹਨ, ਡਾਕਟਰ ਸਾਹਿਬ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਹੈ। ਜੀ ਡਾਕਟਰ ਸਾਹਿਬ। ਹਾਂਜੀ, ਇਹਦਾ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ। ਇਹਨਾਂ ਦਾ, ਵੀਰ ਹਿਰਦੇਪਾਲ ਸਿੰਘ ਸੰਧੂ ਜੀ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਦੇ ਜਿਹੜਾ ਇਹਨਾਂ ਨੇ ਸਾਨੂੰ ਕਰੈਕਟ ਕੀਤਾ ਹੈ ਕਿ ਵੈਲਿੰਗਟਨ ਨਿਊਜ਼ੀਲੈਂਡ ਦੀ ਰਾਜਧਾਨੀ ਹੈ। ਜੀ ਸਾਡੀ ਵਿਰਾਸਤ ਤੇ ਖਾਲਸਾ ਤੇ ਕੀਤੀ ਟਿੱਪਣੀ ਦੇ ਜਵਾਬ ਵਿੱਚ ਮਿਸਟਰ ਕੇ ਸਿੰਘ ਲਿਖਦੇ ਹਨ, ਇਹ ਪੰਜਾਬ ਵਿਚਲੇ ਸਿੱਖਾਂ ਦੀ ਅਸਲੀ ਤਸਵੀਰ ਹੈ। ਸ਼੍ਰੋਮਣੀ ਗੁੰਡਾ ਦਲ ਸਿੱਖਾਂ ਨੂੰ ਹਿੰਦੂਆਂ ਵਿੱਚ ਜਜ਼ਬ ਕਰਨ ਲਈ ਯਤਨਸ਼ੀਲ ਹੈ। ਬਾਦਲ ਐਂਡ ਕੰਪਨੀ ਦਾ ਇਹੀ ਗੁਪਤ ਏਜੰਡਾ ਹੈ। ਜੀ ਡਾਕਟਰ ਸਾਹਿਬ। ਕੀ ਨਾਂ ਹੈ ਇਹਨਾਂ ਦਾ? ਇਹਨਾਂ ਦਾ ਨਾਮ ਹੈ, ਇਹਨਾਂ ਨੇ ਸਿਰਫ ਕੇ ਅੱਛਾ ਸਿੰਘ। ਕੇ ਸਿੰਘ ਜੀ, ਕੇ ਸਿੰਘ। ਠੀਕ ਹੈ। ਵੀਰ ਕੇ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਨਾਂ ਵੀ ਬਿਲਕੁਲ ਠੀਕ ਦਿੱਤਾ। ਉਹਨਾਂ ਨੇ ਐਸਡੀ ਨਹੀਂ ਲਿਖਿਆ, ਉਹਨੇ ਐਸਜੀਡੀ ਲਿਖਿਆ, ਸ਼੍ਰੋਮਣੀ ਗੁੰਡਾ ਦਲ। ਜੀ ਔਰ ਵਾਕਈ ਹੀ ਅਕਾਲੀ ਦਲ ਦਾ ਸ਼ਾਨਦਾਰ ਇਤਿਹਾਸ ਇਹਨਾਂ ਨੇ ਪਿਛਲੇ 30 ਸਾਲਾਂ 'ਚ ਕਲੰਕਿਤ ਕੀਤਾ ਜੀ ਤੇ ਹੁਣ ਉਹ ਕਲੰਕਿਤ ਕਰਨ ਤੋਂ ਬਾਅਦ ਅਕਾਲੀ ਗਾਇਬ ਹੋ ਗਏ, ਗੁੰਡੇ ਹੀ ਰਹਿ ਗਏ ਨੇ। ਜੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵਿਰਾਸਤ ਖਾਲਸਾ ਵੀ ਇਹਨਾਂ ਅਲਟੀਮੇਟਲੀ ਇਹਨਾਂ ਦੀ ਸੋਚ ਨੂੰ ਹੀ ਰਿਫਲੈਕਟ ਕਰਦਾ ਹੈ, ਕਿਉਂਕਿ ਇਹ ਕੋਈ ਖਾਲਸਾਈ ਸੋਚ ਦਾ ਪ੍ਰਤੀਕ ਨਹੀਂ। ਜੀ ਸਾਡਾ ਅਗਲਾ ਮੈਸੇਜ ਬਰਮਿੰਗਮ ਇੰਗਲੈਂਡ ਤੋਂ ਭੈਣ ਜੀ ਹਰਜਿੰਦਰ ਕੌਰ ਲੂਥਰ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ। ਇਹਨਾਂ ਦਾ ਸਵਾਲ ਹੈ, ਮੀਰੀ ਪੀਰੀ ਦੀ ਗੱਲ ਕਰਦਿਆਂ ਅਕਾਲੀ ਲੀਡਰ ਧਰਮ ਤੇ ਸਿਆਸਤ ਨੂੰ ਇਕੱਠੇ ਰੱਖਣ ਦੀ ਗੱਲ ਕਰਦੇ ਹਨ, ਪਰ ਜਿਸ ਤਰ੍ਹਾਂ ਅੱਜ ਸਿਆਸਤ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਕੀ ਇਹ ਧਰਮ ਨੂੰ ਵੀ ਭ੍ਰਿਸ਼ਟ ਨਹੀਂ ਕਰ ਰਿਹਾ? ਕੀ ਹੁਣ ਉਹ ਸਮਾਂ ਨਹੀਂ ਆ ਗਿਆ ਜਦੋਂ ਕਿ ਪੱਛਮੀ ਦੇਸ਼ਾਂ ਵਾਂਗ ਸਾਨੂੰ ਵੀ ਸਿਆਸਤ ਨੂੰ ਧਰਮ ਤੋਂ ਵੱਖ ਕਰਨਾ ਚਾਹੀਦਾ ਹੈ ਤਾਂ ਕਿ ਸਿੱਖੀ ਪ੍ਰਫੁੱਲਤ ਹੋ ਸਕੇ? ਜੀ ਡਾਕਟਰ ਸਾਹਿਬ। ਭੈਣ ਜੀ ਹਰਜਿੰਦਰ ਕੌਰ ਲੂਥਰ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਬਰਮਿੰਗਮ ਇੰਗਲੈਂਡ ਤੋਂ ਲਿਖਿਆ। ਜੀ ਸਵਾਲ ਉਹਨਾਂ ਦਾ ਇੰਨਾ ਸਿੰਪਲ ਨਹੀਂ ਹੈ ਔਰ ਇਸ ਤੇ ਵਕਤ ਵੀ ਲੱਗੇਗਾ। ਮੇਰੇ ਖਿਆਲ ਤੁਸੀਂ ਬ੍ਰੇਕ ਤੇ ਜਾਣਾ ਚਾਹੁੰਦੇ? ਜੀ ਜੀ ਡਾਕਟਰ ਸਾਹਿਬ। ਚਲੋ ਇਸ ਤੋਂ ਬਾਅਦ ਇਸ ਦੀ ਗੱਲ ਕਰਦੇ ਹਾਂ। ਜੀ ਡਾਕਟਰ ਸਾਹਿਬ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।